अस्सलामुअलैकुम। मैं ਤੁਹਾਡੇ ਨਾਲ ਆਇਸ਼ਾ ਅਸਲਮ ਤੇ ਤੁਸੀਂ ਸੁਣ ਰਹੇ ਹੋ ਰੇਡੀਓ FM 95 ਪੰਜਾਬ ਰੰਗ। ਤੁਹਾਨੂੰ ਪਤਾ ਅੱਜ ਦੇ ਦਿਨ ਮੈਂ ਇੱਕ ਤੇ ਕਹਾਣੀ ਸੁਣਾਨੀ ਆ ਤੇ ਹੋਰ ਬਹੁਤ ਗੱਲਾਂ ਵੀ ਕਰਨੀਆਂ, ਲੇਕਿਨ ਮੈਂ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੀ ਇੱਕ ਹਮਦੀਆ ਗਜ਼ਲ ਦੇ ਨਾਲ। ਮੈਂ ਸਦਕੇ ਕੁਰਬਾਨ ਵੇ ਰੱਬਾ, ਤੂੰ ਸੋਹਣਾ ਰਹਿਮਾਨ ਵੇ ਰੱਬਾ। ਆਸਾਂ ਤੇਰੇ ਕਾਰਨ ਪੁੱਜੀਆਂ, ਤੂੰ ਜਗ ਦਾ ਸੁਲਤਾਨ ਵੇ ਰੱਬਾ। ਸਾਰੇ ਖੇਡ ਖਿਡੌਣੇ ਟੁੱਟਣ, ਟੁੱਟੇ ਨਾ ਤੇਰਾ ਮਾਣ ਵੇ ਰੱਬਾ। ਹਰਫਾਂ ਦੀ ਬੁੰਤਰ ਨਾ ਮੇਚੇ, ਇੰਨੀ ਉੱਚੀ ਸ਼ਾਨ ਵੇ ਰੱਬਾ। ਕਾਸੇ ਸਾਰੇ ਭਰ ਜਾਂਦੇ ਨੇ, ਤੂੰ ਜੋ ਕਰਦਾ ਦਾਨ ਵੇ ਰੱਬਾ। ਮੇਖਾਂ ਜੁੱਸੇ ਗੱਡੀਆਂ ਨੇ, ਹੁਣ ਤੇ ਕੱਢ ਲੈ ਜਾਨ ਵੇ ਰੱਬਾ। ਕੂਕਦੀ ਹੈ ਸਾਵਾਂ ਦੀ ਵੰਝਲੀ, ਕੰਨੀ ਪਾ ਅਜ਼ਾਨ ਵੇ ਰੱਬਾ। ਸਾਰੇ ਛਲ ਫਰੇਬੀ ਜਾਪਣ, ਤੇਰੀ ਕੱਖ ਪਛਾਣ ਵੇ ਰੱਬਾ। ਟੁੱਕ ਲਈ ਪਾਜੜ ਪਾਈ ਫਿਰਦੇ, ਕਿਹੜਾ ਦੀਨ ਈਮਾਨ ਵੇ ਰੱਬਾ। ਨਸਲਾਂ ਰੱਤ ਨਾਲ ਭਿੱਜਦੀਆਂ ਜਾਵਣ, ਡਿੱਗਦਾ ਨਹੀਂ ਅਸਮਾਨ ਵੇ ਰੱਬਾ। ਤੂੰ ਤਾਂ ਮਾਫ਼ ਕਰੀ ਤਕਸੀਰਾਂ, ਭੁੱਲਦਾ ਨਹੀਂ ਆਸਾਨ ਵੇ ਰੱਬਾ। ਤੇਰੀ ਉੱਚੀ ਸ਼ਾਨ ਵੇ ਰੱਬਾ। ਮੈਂ ਸਦਕੇ ਕੁਰਬਾਨ ਵੇ ਰੱਬਾ, ਤੂੰ ਸੋਹਣਾ ਰਹਿਮਾਨ ਵੇ ਰੱਬਾ। ਰੱਬ ਸੋਹਣੇ ਨਾਲ ਅਸੀਂ ਗੱਲਾਂ ਵੀ ਕਰਨੇ ਆ। ਅਸੀਂ ਆਪਣੀ ਜਦੋਂ ਬਹੁਤ ਪੀੜ ਹੁੰਦੀ ਹੈ ਤੇ ਹਾਂ ਨਿਕਲੀ ਜਾਂਦੀ ਹੈ, ਅਸੀਂ ਆਪਣੇ ਦੁੱਖ ਸੁੱਖ ਰੱਬ ਨਾਲ ਫੋਲਨੇ ਆ। ਤੇ ਰੱਬ ਏਡਾ ਸੋਹਣਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਦੁਆਵਾਂ ਜਿਹੜੀ ਅਸੀਂ ਸੋਚੀਆਂ ਵੀ ਨਹੀਂ ਹੁੰਦੀਆਂ, ਉਹਨਾਂ ਨੂੰ ਪੂਰੀਆਂ ਕਰ ਦਿੰਦਾ। ਅਤੇ ਸਾਡੇ ਸਾਹਮਣੇ ਕੋਈ ਨਵੀਂ ਗੱਲ ਆ ਜਾਂਦੀ ਹੈ, ਕੋਈ ਨਵੀਂ ਖੁਸ਼ੀ ਆ ਜਾਂਦੀ ਹੈ, ਕੁਛ ਨਾ ਕੁਛ ਅਜਿਹਾ ਹੋ ਜਾਂਦਾ ਹੈ ਕਿ ਅਸੀਂ ਹੈਰਾਨ ਰਹਿ ਜਾਂਦੇ ਹਾਂ ਕਿ ਇਹ ਕਿਵੇਂ ਹੋਇਆ, ਇਹ ਕਿਵੇਂ ਹੋ ਗਿਆ, ਇਹ ਸਾਡੇ ਸਾਹਮਣੇ ਕਿਵੇਂ ਹੋ ਗਿਆ। ਕਿਉਂਕਿ ਉਹਦੀ ਰਹਿਮਤ ਬੇਸ਼ੁਮਾਰ ਹੈ, ਉਹਦੀ ਰਹਿਮਤ ਦਾ ਤਾਂ ਕੋਈ ਹਿਸਾਬ ਹੀ ਨਹੀਂ। ਜਿਵੇਂ ਉਹ ਗੱਲ ਹੈ ਕਿ ਰੱਬ ਵੱਲ ਵੇਖੀਏ ਅਤੇ ਉਹਦੀਆਂ ਸ਼ਾਨਾਂ ਨੇ ਜਿਹੜੀਆਂ, ਅਤੇ ਅਸੀਂ ਆਪ ਤੇ ਕੁਝ ਕਮਲੇ ਭੈੜੇ ਕੀ ਨਾ ਕਹੀਏ ਆਪਣੇ ਆਪ ਨੂੰ ਹੈ। ਅਸੀਂ ਤਾਂ ਭੁੱਲ ਜਾਂਦੇ ਹਾਂ, ਸੌਖ ਸਾਰੇ ਲੋਕ ਭੁੱਲ ਜਾਂਦੇ ਨੇ ਰੱਬ ਨੂੰ, ਰੱਬ ਦੇ ਬੰਦਿਆਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਨੇ। ਅਤੇ ਗੱਲ ਤਾਂ ਉਹ ਵੇ ਕਿ ਸੁੱਖ ਵਿੱਚ ਵੀ ਉਹਨੂੰ ਸਲਾਮੀ ਦਈਏ ਅਤੇ ਦੁੱਖ ਵਿੱਚ ਵੀ ਉਹਨੂੰ ਹੀ ਆਵਾਜ਼ ਮਾਰੀਏ, ਕਿਉਂ ਜੇ ਉਹ ਕੂਕਾਂ ਸੁਣਦਾ ਹੈ ਅਤੇ ਉਹਨਾਂ ਨੂੰ ਕੋਈ ਨਾ ਕੋਈ ਸਾਨੂੰ ਆਸ ਉਮੀਦ ਦਿੰਦਾ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ, ਅਤੇ ਕੋਈ ਨਾ ਕੋਈ ਬੰਦਾ ਸਾਡੀ ਕੋਈ ਬਹੁਤ ਮੁਸ਼ਕਿਲ ਹੋਏ ਨਾ ਕੋਈ ਬੰਦਾ ਆ ਜਾਂਦਾ ਹੈ ਅਤੇ ਉਹਦੇ ਰਾਹੀਂ ਉਹ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਅਸਲ 'ਚ ਰੱਬ ਨੇ ਉਹਨੂੰ ਘੱਲਿਆ ਹੁੰਦਾ ਹੈ ਕਿ ਤੂੰ ਆ ਇਸ ਬੰਦੇ ਦੇ ਇਸ ਮਸਲੇ ਨੂੰ ਹੱਲ ਕਰ। ਅਤੇ ਬੰਦਿਆਂ ਦੀ ਕੀ ਔਕਾਤ ਹੈ, ਕੋਈ ਬੰਦਾ ਕਿਸੇ ਲਈ ਕਦੋਂ ਕੁਛ ਚੰਗਾ ਸੋਚਦਾ ਜਾਂ ਕਰਦਾ ਹੈ। ਇਹ ਰੱਬ ਸੋਹਣਾ ਹੈ ਜਿਹੜਾ ਦਿਲਾਂ ਵਿੱਚ ਮਿਹਰ ਪਾਉਂਦਾ ਹੈ, ਦਿਲਾਂ ਵਿੱਚ ਖਿਆਲ ਪਾਉਂਦਾ ਹੈ, ਮੁਹੱਬਤ ਪਾਉਂਦਾ ਹੈ। ਮੁਹੱਬਤ ਜਿਹੜੀ ਆਫਾਕੀ ਹੈ, ਮੁਹੱਬਤ ਜਿਹਨੇ ਜ਼ਿੰਦਾ ਰਹਿਣਾ ਹੈ, ਅਜ਼ਲ ਤੋਂ ਅਬਦ ਤਾਈਂ ਰਹਿਣਾ ਹੈ। ਅਤੇ ਜੇ ਮੁਹੱਬਤਾਂ ਨਾ ਉਹਨੇ ਘਰ ਬਾਰ ਦਿੱਤੇ, ਸਾਨੂੰ ਐਸ਼ਾਂ ਦਿੱਤੀਆਂ, ਸਾਡੀਆਂ ਜ਼ਰੂਰਤਾਂ ਪੂਰੀ ਕਰਦਾ ਹੈ, ਸਾਡੀਆਂ ਖਵਾਹਿਸ਼ਾਂ ਨੂੰ ਪੂਰੀ ਕਰਦਾ ਹੈ। ਅਤੇ ਬਹੁਤ ਕੁਛ ਜਿਹੜਾ ਅਸੀਂ ਕਦੀ ਹੁੰਦਾ ਹੈ ਬੰਦਾ ਸ਼ਿਕਾਇਤ ਵੀ ਲਾ ਦਿੰਦਾ ਹੈ ਕਿ ਲੋ ਇਹ ਨਹੀਂ, ਕੁਛ ਲੋਕ ਕਹਿੰਦੇ ਨੇ ਸਾਡੇ ਨਾਲ ਹੀ ਕਿਉਂ, ਅਤੇ ਕੁਛ ਲੋਕ ਇਹ ਕਹਿੰਦੇ ਨੇ ਜਵਾਬ 'ਚ ਇਹ ਕਹਿਣਾ ਚਾਹੀਦਾ ਕਿ ਸਾਡੇ ਨਾਲ ਕਿਉਂ ਨਹੀਂ। ਉਹ ਜਿੰਨਾ ਪਿਆਰ ਕਰੇਗਾ ਓਨਾ ਹੀ ਉਹ ਸਾਨੂੰ ਅਜ਼ਮਾਉਂਦਾ ਹੈ, ਕਦੀ ਦੇ ਕੇ ਅਤੇ ਕਦੀ ਨਾ ਦੇ ਕੇ। ਅਤੇ ਜ਼ਿੰਦਗੀ ਤਾਂ ਅਜ਼ਮਾਇਸ਼ ਹੀ ਹੈ। ਇਹ ਸਾਡੇ 'ਤੇ ਵੇ ਕਿ ਅਸੀਂ ਪੂਰਾ ਉਤਰਦੇ ਹਾਂ ਕਿ ਨਹੀਂ, ਅਤੇ ਅਗਲੇ ਜਹਾਨੇ ਕੀ ਬਣਦਾ। ਜੋ ਕੁਛ ਖੱਟਿਆ ਵਟਿਆ ਹੋਏਗਾ ਉਹੀ ਅੱਗੇ ਆਏਗਾ ਸਾਹਮਣੇ। ਅਤੇ ਕਿਉਂ ਨਾ ਅੱਛਾ ਸੋਚੀਏ, ਅੱਛਾ ਕਰੀਏ, ਇੱਕ ਦੂਜੇ ਦਾ ਦਿਲ ਨਾ ਦੁਖਾਈਏ ਅਤੇ ਇੱਕ ਦੂਜੇ ਨੂੰ ਪਿਆਰ ਕਰੀਏ।
लो जी प्यार तो चलता रहेगा। हाँ जी, लो जी तुहानू एक बड़ी सोहनी जी गज़ल भी सुना देनी आ। अड़िया तू उच्चा सैं नीवीं ते मैं भी नहीं, जोर तू लाया पर चुकी ते मैं भी नहीं, कंडे बिछाए तू थकी ते मैं भी नहीं, शिमला जे तेरा सी लिसी ते मैं भी नहीं, तू प्यार पहला सैं दूजी ते मैं भी नहीं, तेनू रवाया हसी ते मैं भी नहीं, उजड़िया लगदा है वसी ते मैं भी नहीं, दुनिया बुलांदी रही मन्नी ते मैं भी नहीं, वल पेच पांदी रही फसी ते मैं भी नहीं, तू छड़ ना पाया जे नसी ते मैं भी नहीं, जेकर तू मेरा ना तेरी ते मैं भी नहीं, अड़िया तू उच्चा सैं नीवीं ते मैं भी सी मैं भी नहीं नहीं, अड़िया तू उच्चा सैं नीवीं ते मैं भी नहीं। हाँ जी, मैं तुहाडे नाल जदों अज दा जेहड़ा प्रोग्राम है उहदे विच मैं कोशिश करनी आं कोई अच्छी शै मिल जाए, कोई शायरी मिल जाए, कोई अच्छी कहानी मिल जाए तुहाडे नाल सांझी कर लवां। ते गल्लबात ते तुहानूं पता है कि जो मैं करनी आ ओह् इक्को ही गल्ल मैं हर वेले करनी आ ते हर बंदे अग्गे करनी आ कि तुसी हयाती विच पॉजिटिव रवो। हयाती विच मुश्किलां आंदियां ने, बिल्कुल आंदियां ने, और ओह् जिन्हां नूं अल्लाह प्यार करदा ना उन्हां ते ज़रा ज़्यादा आंदियां ने। एह् पक्की गल्ल है कि मुश्किलां आंदियां ने ते मुश्किलां आन ते घबराना नहीं चाहिदा, बल्कि उन्हां दा सामना करना चाहिदा है। दूजी गल्ल एह् है कि मुश्किल नूं एह् दस्सो कि तूं वड्डी नहीं, रब सोहना वड्डा है ते ओह् मुश्किल नूं आसान भी कर दिंदा है। कदी ਇਹ ਵੀ ਹੁੰਦਾ ਹੈ ਕਿ ਅਸੀਂ ਕੁਝ ਲੋਕਾਂ ਦੀ ਜ਼ਿੰਦਗੀ 'ਚ ਵੇਖਦੇ ਹਾਂ ਕਿ ਬਹੁਤ ਸੁਖਾਲੀ ਨੇ, ਸਭ ਕੁਛ ਬਿਲਕੁਲ ਪਰਫੈਕਟ ਹੈ, ਲੇਕਿਨ ਜੇ ਅਸੀਂ ਉਹਨਾਂ ਦਾ ਅੰਦਰ ਫਰੋਲੀਏ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਾ ਗਮ, ਕੋਈ ਨਾ ਕੋਈ ਮਸਲਾ, ਕੋਈ ਨਾ ਕੋਈ ਤਕਲੀਫ ਜ਼ਰੂਰ ਹੁੰਦੀ ਹੈ, ਕੋਈ ਨਾ ਕੋਈ ਮਾਜ਼ੀ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਕੋਈ ਨਾ ਕੋਈ ਹਾਲ ਦੀਆਂ ਹੁੰਦੀਆਂ ਨੇ। ਕੁਛ ਲੋਕ ਹੁੰਦੇ ਨੇ ਜਿਹੜੇ हाल दुआई मचा देंदे ने, सारिਆਂ ਨੂੰ पता लग जाता है लो जी ये बंदा तो बड़ा परेशान है, बड़ा ही दुखी है। लेकिन ਜਿਹੜੇ लोग सबर करते हैं तो शुक्र करते हैं ਉਹ रौला नहीं पाते, वो चुप चुपी ते जर जाते हैं कि कोई नहीं खैरी सलाह अल्लाह सोना जड़ा है वो सवलियाँ करेगा। हयाती विच मैं ये नहीं कहती कि रोना नहीं चाहिए, बिल्कुल रोना आंदा है। तुहाडा कोई अपना हयाती चो टुर जावे ते तुसी हंझू नहीं ढक सकते, तुसी ਜਿਹੜੀਆਂ ਤੁਹਾਡੇ ਅੰਦਰੋਂ ਚੀਕਾਂ ਨਿਕਲਦੀਆਂ ਨੇ ਉਹ ਨਾਰਮਲ ਹੁੰਦੀਆਂ ਨੇ। ਇਹ ਨਹੀਂ ਹੁੰਦਾ ਕਿ ਤੁਸੀਂ ਇਹ ਵੇਖ ਰਹੇ ਹੋ ਕਿ ਕੋਈ ਤੁਹਾਨੂੰ ਵੇਖ ਰਿਹਾ ਤੇ ਕੀ ਸੋਚ ਰਿਹਾ, ਕਿਉਂਕਿ ਜੀ ਤੁਹਾਡਾ ਗਿਆ, ਪੀੜ ਤੁਹਾਨੂੰ ਹੋਈ ਹੈ। ਦੂਜਾ ਹਰ ਇੱਕ ਦਾ ਜੋ ਰਿਸ਼ਤਾ ਹੈ ਉਹ ਆਪਣੇ ਆਪਣੇ ਤੌਰ 'ਤੇ ਤਕਲੀਫ ਤੇ ਮਹਿਸੂਸ ਕਰ ਰਹੇ ਹੁੰਦੇ ਨੇ, ਲੇਕਿਨ ਜਿਸ ਦਾ ਜਿੰਨਾ ਜ਼ਿਆਦਾ ਹੁੰਦਾ ਹੈ ਉਹ ਕਹਿੰਦੇ ਨੇ ਜਿਸ ਘਰ 'ਚੋਂ ਮੰਜੀ ਉੱਠਦੀ ਹੈ ਉਸ ਘਰ ਵਾਲੇ ਹੀ ਜਾਣਦੇ ਨੇ ਕਿ ਉਹ ਕੀ ਤਕਲੀਫ ਹੈ ਅਤੇ ਕੀ ਮਹਿਸੂਸ ਹੁੰਦਾ। ਕੁਛ ਲੋਕ ਕਹਿੰਦੇ ਨੇ ਕਿ ਵੇਲਾ ਜਿਹੜਾ ਹੈ ਉਹ ਸਾਰੇ ਜ਼ਖਮ ਜਿਹੜੇ ਨੇ ਭਰ ਦਿੰਦਾ। ਜੋ ਤਜਰਬਾ ਹੈ ਜਾਂ ਜੋ ਵੇਖਿਆ ਸੁਣਿਆ ਹੈ ਲੋਕਾਂ ਨੂੰ, ਅਤੇ ਵੇਲੇ ਦੇ ਨਾਲ ਨਾਲ ਸ਼ਾਇਦ ਜਾਣ ਵਾਲਿਆਂ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਪਲ ਪਲ ਹੁੰਦੀ ਹੈ, ਅਤੇ ਤੁਸੀਂ ਹਰ ਖੁਸ਼ੀ ਵਿੱਚ ਹਰ ਗਮੀ ਵਿੱਚ ਉਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਉਹ ਬੰਦਾ ਜੇ ਹੁੰਦਾ ਅਤੇ ਚੀਜ਼ਾਂ ਫਰਕ ਹੁੰਦੀਆਂ, ਮੁਖਤਲਿਫ ਹੁੰਦੀਆਂ। ਲੇਕਿਨ ਇੱਥੇ ਰੱਬ ਦੀ ਮਰਜ਼ੀ ਹੈ ਨਾ, ਜ਼ਿੰਦਗੀ ਅਤੇ ਮੌਤ ਉਹਦੇ ਹੱਥ ਵਿੱਚ ਹੈ, ਵੇਲਾ ਉਹਨੇ ਲਿਖਿਆ, ਉਹ ਬਿਹਤਰ ਜਾਣਦਾ ਕਿਸ ਨੂੰ ਕਦੋਂ ਲੈ ਜਾਣਾ ਹੈ, ਅਤੇ ਉਹ ਕੋਈ ਨਾ ਕੋਈ ਬਹਾਨਾ ਭੱਜ ਬਣ ਜਾਂਦਾ, ਕਦੀ ਕੋਈ ਬਿਮਾਰੀ, ਕਦੀ ਕੁਛ। ਹੁਣ ਜ਼ਾਹਿਰ ਹੈ ਅਸੀਂ ਕੋਵਿਡ 'ਚੋਂ ਲੰਘੇ ਹਾਂ, ਬਲਕਿ ਹੁਣ ਵੀ ਕੋਵਿਡ ਵੀ ਚੱਲ ਰਿਹਾ ਹੈ ਔਰ ਉਸ ਦੇ ਨਾਲ ਵੀ ਹੋਰ ਤਕਲੀਫਾਂ ਚੱਲ ਰਹੀਆਂ ਨੇ। ਅੱਲਾ ਸਭ ਲੋਕਾਂ ਨੂੰ ਜਿਹੜੇ ਕਿਸੇ ਵੀ ਮਰਜ਼ 'ਚ ਨੇ, ਕਿਸੇ ਵੀ ਜਗ੍ਹਾ ਨੇ, ਸਾਰੀ ਦੁਨੀਆ ਵਿੱਚ ਅੱਲਾ ਪਾਕ ਉਹਨਾਂ ਨੂੰ ਆਰਾਮ ਦੇਵੇ, ਸ਼ਿਫਾ ਦੇਵੇ ਅਤੇ ਉਹਨਾਂ ਦੇ ਪਿਆਰਿਆਂ ਨੂੰ ਵੀ ਹੌਸਲਾ ਦੇਵੇ, ਕਿਉਂਕਿ ਜਿੰਨਾ ਬਿਮਾਰ
ਤਕਲੀਫ ਸਹਿ ਰਿਹਾ ਹੁੰਦਾ ਹੈ, ਤੀਮਾਰਦਾਰ ਜਿਹੜਾ ਉਹਨਾਂ ਦਾ ਖਿਆਲ ਰੱਖ ਰਹੇ ਹੁੰਦੇ ਨੇ, ਉਹ ਵੀ ਨੁਚੜੇ ਹੁੰਦੇ ਨੇ, ਉਹਨਾਂ ਦੀ ਵੀ ਐਨਰਜੀਜ਼ ਮੁੱਕ ਰਹੀਆਂ ਹੁੰਦੀਆਂ ਨੇ। ਅਤੇ ਇੱਕ ਦੂਜੇ ਦਾ ਸਾਥ ਜੇ ਬਣਿਆ ਰਹੇ, ਜੇ ਅਸੀਂ ਰਿਸ਼ਤਿਆਂ ਦੀ ਸਾਂਝ ਨੂੰ ਸਮਝਦੇ ਰਹੀਏ, ਜਾਣਦੇ ਰਹੀਏ ਅਤੇ ਪੱਕੇ ਰਹੀਏ, ਅਤੇ ਫਿਰ ਮੈਂ ਇਹ ਨਹੀਂ ਕਹਿੰਦੀ ਇਖਤਲਾਫ ਨਹੀਂ ਹੁੰਦਾ, ਬੜੇ ਬੜੇ ਇਖਤਲਾਫ ਹੁੰਦੇ ਨੇ ਆਪਸ ਵਿੱਚ, ਬੜੀਆਂ ਬੜੀਆਂ ਗੱਲਾਂ ਹੁੰਦੀਆਂ ਨੇ, ਰੁੱਸ ਵੀ ਪੈਂਦਾ ਬੰਦਾ, ਲੇਕਿਨ ਰੁੱਸ ਕੇ ਅਤੇ ਫਿਰ ਜਦੋਂ ਮੰਨ ਜਾਓ ਅਤੇ ਫਿਰ ਰੁੱਸਣਾ ਨਹੀਂ ਬਣਦਾ। ਹਰ ਬੰਦੇ ਨੂੰ ਐਜ਼ ਇਟ ਇਜ਼ ਅਸੀਂ ਕਬੂਲ ਨਹੀਂ ਕਰਦੇ, ਅਸੀਂ ਹਰ ਬੰਦੇ 'ਚ ਕੁਛ ਨਾ ਕੁਛ ਬਦਲਾਉਣਾ ਚਾਹੁੰਦੇ ਹਾਂ, ਅਸੀਂ ਉਹਨੂੰ ਜੋ ਉਹ ਹੈ ਵੇ ਉਹ ਰਹਿਣ ਹੀ ਨਹੀਂ ਦਿੰਦੇ, ਜਦ ਕਿ ਅੱਲਾ ਨੇ ਹਰ ਸ਼ੈ ਹਸੀਨ ਬਣਾਈ ਹੈ। ਹਰ ਬੰਦੇ ਵਿੱਚ ਮੁਖਤਲਿਫ ਗੁਣ ਨੇ, ਕਿਸੇ ਵਿੱਚ ਤੁਸੀਂ ਵੇਖੋ ਤਾਂ ਕੋਈ ਮੌਸੀਕਾਰ ਅੱਛਾ ਹੋਏਗਾ, ਕੋਈ ਗੁਲਕਾਰ ਅੱਛਾ ਹੋਏਗਾ, ਕੋਈ ਲਿਖਾਰੀ ਹੋਏਗਾ, ਕੋਈ ਤਰਖਾਨ ਬਹੁਤ ਅੱਛਾ ਹੋਏਗਾ, ਕੋਈ ਨਾ ਕੋਈ ਆਰਟ ਹਰ ਇਨਸਾਨ ਦੇ ਅੰਦਰ ਮੌਜੂਦ ਹੁੰਦਾ ਹੈ। ਇਹ ਰੱਬੋਂ ਸਿਫਤਾਈ ਹੁੰਦੀ ਹੈ, ਅਸੀਂ ਸਿਰਫ ਉਹਨੂੰ ਪੋਲਿਸ਼ ਕਰਨੇ ਹਾਂ। ਅਸੀਂ ਕੀ ਕਰਨੇ ਹਾਂ ਕਿ ਜੇ ਸਾਨੂੰ ਅੱਛੇ ਉਸਤਾਦ ਮਿਲ ਜਾਂਦੇ ਨੇ, ਜਾਂ ਉਸਤਾਦ ਹੀ ਕਹਿਣਾ ਚਾਹੀਦਾ, ਕਿਸੇ ਵੀ ਸ਼ੋਬੇ ਦੇ ਜਿਹੜੇ ਸਿਆਣੇ ਨੇ, ਜਿਨ੍ਹਾਂ ਨੂੰ ਬਹੁਤਾ ਅੱਛਾ ਪਤਾ ਹੁੰਦਾ ਹੈ, ਜਿਹੜੇ ਤਜਰਬਾ ਰੱਖਦੇ ਨੇ, ਉਹ ਅਗਲੀ ਨਸਲਾਂ ਨੂੰ ਵੀ ਉਹ ਚੀਜ਼ ਅਪਣਾਉਂਦੇ ਨੇ, ਉਹਨਾਂ ਨੂੰ ਦਿੰਦੇ ਨੇ, ਅਤੇ ਫਿਰ ਚੀਜ਼ਾਂ ਖੂਬਸੂਰਤ ਹੋ ਜਾਂਦੀਆਂ ਨੇ, ਤੁਹਾਡੇ ਅੰਦਰ ਨਿਖਾਰ ਆ ਜਾਂਦਾ ਹੈ, ਤੁਹਾਡੇ ਅੰਦਰ ਚੀਜ਼ਾਂ ਨੂੰ ਬਿਆਨ ਕਰਨ ਦਾ ਕਹਿਣਾ ਚਾਹੀਦਾ ਕਿ ਜ਼ਰਾ ਬਿਹਤਰ ਤੁਹਾਨੂੰ ਲਫ਼ਜ਼ ਮਿਲ ਜਾਂਦੇ ਨੇ। ਜਾਂ ਤੁਸੀਂ ਜਿਵੇਂ ਅੱਜ ਕੱਲ੍ਹ ਮੈਂ ਵੇਖਿਆ ਹੈ ਕਿ ਇਵੈਂਟ ਮੈਨੇਜਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ, ਬਹੁਤ ਸਾਰੇ ਬੱਚੇ ਬੱਚੀਆਂ ਕਰ ਰਹੇ ਨੇ, ਐਡੀਆਂ ਐਡੀਆਂ ਸੋਹਣੀਆਂ ਚੀਜ਼ਾਂ ਉਹ ਬਣਾਉਂਦੇ ਨੇ ਕਿ ਬੰਦਾ ਹੈਰਾਨ ਰਹਿ ਜਾਂਦਾ ਕਿ ਇਹ ਸੋਚਿਆ ਕਿਵੇਂ, ਇਹ ਬਣਾਈ ਕਿਵੇਂ। ਇੱਕ ਮਾਮੂਲੀ ਜਿਹੀ ਸ਼ੈ ਨੂੰ ਕੋਈ ਮੋਤੀ ਲਾ ਕੇ, ਕੋਈ ਫੁੱਲ ਲਾ ਕੇ, ਕੁਝ ਲਾ ਕੇ ਉਹ ਬਿਲਕੁਲ ਨਵੇਕਲਾ ਬਣਾ ਦੇਣੇ ਨੇ, ਉਹ ਬਹੁਤ ਸੋਹਣਾ ਲੱਗਦਾ ਹੈ, ਬਹੁਤ ਅੱਛਾ ਲੱਗਦਾ ਹੈ। ਔਰ ਨਵੇਂ ਲੋਕ ਜਿੰਨੇ ਜ਼ਿਆਦਾ ਜਿਸ ਫੀਲਡ ਵਿੱਚ ਵੀ ਆ ਰਹੇ ਨੇ, ਉਹ ਨਾ ਸਿਰਫ ਇਹ ਕਿ ਉਹ ਸਾਡੇ ਤੋਂ ਮਤਲਬ ਹਮੇਸ਼ਾ ਅਗਲੀ ਪੀੜ੍ਹੀ 'ਤੇ ਜ਼ਿਆਦਾ ਬਿਹਤਰ ਹੁੰਦੀ ਹੈ, ਮੈਂ ਇਹ ਮੰਨਦੀ ਹਾਂ, ਤਜਰਬੇ ਦਾ ਤਾਂ ਕੋਈ ਮੁੱਲ ਨਹੀਂ, ਲੇਕਿਨ ਅਗਲੀਆਂ ਨਸਲਾਂ ਦੀ ਜਿਹੜੀ ਅੱਛਾਈ ਹੈ ਜਾਂ ਜੋ ਗੁਣ ਹੈ ਉਹਨੂੰ ਦਿਲੋਂ ਮੰਨੋ। ਇਹ ਨਹੀਂ ਕਿ ਤੁਸੀਂ ਹਰ ਵੇਲੇ ਛਾਂਟਾ ਲੈ ਕੇ ਪਿੱਛੇ ਪਏ ਰਹੋ, ਤੂੰ ਇਹ ਕਿਉਂ ਨਹੀਂ ਕੀਤਾ, ਉਹ ਕਿਉਂ ਨਹੀਂ ਕੀਤਾ, ਇਹ ਪੜ੍ਹਨਾ ਸੀ, ਉਹ ਪੜ੍ਹਨਾ ਸੀ, ਇੰਨੇ ਨੰਬਰ ਲੈਣੇ ਸਨ। ਨਹੀਂ, ਅਸੀਂ ਉਹਨਾਂ ਨੂੰ ਕਬੂਲ ਕਰੀਏ ਜਿਵੇਂ ਉਹ ਬੱਚੇ ਹੈ ਨੇ, ਅਤੇ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਅੰਦਰ ਰੱਬ ਨੇ ਜੋ ਸਲਾਹੀਅਤ ਰੱਖੀ ਹੈ, ਜੋ ਉਹਨੂੰ ਇਸਤੇਮਾਲ ਕਰਨਗੇ ਅਤੇ ਉਹ ਆਪਣਾ 100% ਦੇਣਗੇ, ਅਤੇ ਉਹ ਜਦੋਂ ਦੇਣਗੇ ਅਤੇ ਉਹ ਫਿਰ ਗੱਲ ਬਹੁਤ ਅੱਗੇ ਚਲੀ ਜਾਏਗੀ। ਤੁਸੀਂ ਆਪ ਮਾਂ ਪਿਓ ਆਪ ਮਾਣ ਕਰਨਗੇ ਉਹਨਾਂ 'ਤੇ ਕਿ ਅਸੀਂ, ਅਤੇ ਜਦੋਂ ਔਲਾਦ ਤੁਹਾਡੀ ਪਛਾਣ ਬਣ ਜਾਏ, ਉਸ ਤੋਂ ਸੋਹਣੀ ਤਾਂ ਗੱਲ ਹੀ ਕੋਈ ਨਹੀਂ ਹੈ। ਜਾਂ ਤੁਹਾਡੇ 'ਚੋਂ ਤੁਹਾਡੇ ਮਾਂ ਪਿਓ ਦੀ ਖੁਸ਼ਬੂ ਆਵੇ ਅਤੇ ਲੋਕ ਕਹਿਣ ਵਾਹ ਜੀ ਵਾਹ ਕਿਆ ਤਰਬੀਅਤ ਹੈ, ਕਿਆ ਅੱਛੀ ਗੱਲ ਹੈ। ਅੱਜ ਦਾ ਬੱਚਾ ਮੈਂ ਵੇਖਿਆ ਕਿ ਬਹੁਤ ਸਟ੍ਰੇਟ ਹੈ। ਸਾਡੀ ਜਿਹੜੀ ਪੀੜ੍ਹੀ ਸੀ ਜਾਂ ਸਾਡੇ ਇਹ ਦੇ ਲੋਕ ਸਨ, ਅਸੀਂ ਰਿਸ਼ਤਿਆਂ ਵਿੱਚ ਬੱਝੇ ਹੋਏ ਸਾਂ ਜਾਂ ਕੁਛ ਚੀਜ਼ਾਂ ਅਸੀਂ ਅਡੋਪਟ ਕੀਤੀਆਂ ਸਨ, ਲੇਕਿਨ ਅੱਜ ਦਾ ਬੱਚਾ ਕਲੀਅਰ ਹੈ, ਉਹਨੂੰ ਉਹਦਾ ਫੋਕਸ ਹੈ ਉਹਦਾ ਕੈਰੀਅਰ ਜਾਂ ਫਿਰ ਜ਼ਾਹਿਰ ਹੈ ਜੋ ਵੀ ਉਹਦੀ ਖੁਸ਼ੀ ਹੈ। ਅਤੇ ਸਾਨੂੰ ਉਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਇਹ ਹੋਰ ਬੱਚੇ ਨੇ, ਇਹ ਬਹੁਤ ਸਾਰੇ ਰਿਸ਼ਤਿਆਂ ਨੂੰ ਲੈ ਕੇ ਨਹੀਂ ਟੁੱਟ ਸਕਦੇ, ਇਹਨਾਂ ਦੇ ਆਪਣੇ ਮਸਾਇਲ ਨੇ, ਇਹਨਾਂ ਦੇ ਆਪਣੇ ਮਾਮਲਾਤ ਨੇ, ਇਹਨਾਂ 'ਤੇ ਉਸ ਤਰ੍ਹਾਂ ਮੈਂ ਇਹ ਨਹੀਂ ਕਹਿ ਰਹੀ ਕਿ ਉਹਨਾਂ ਨੂੰ ਮੁਹੱਬਤ ਨਾ ਸਿਖਾਓ, ਬਿਲਕੁਲ ਸਿਖਾਓ, ਸਭ ਰਿਸ਼ਤਿਆਂ ਬਾਰੇ ਦੱਸੋ ਕਿ ਇਹ ਰਿਸ਼ਤਾ ਵੇ, ਇਸ ਰਿਸ਼ਤੇ ਦੀ ਇਹ ਖੂਬੀ ਹੈ। ਜਿਵੇਂ ਮੈਨੂੰ ਬੜਾ ਭੈੜਾ ਲੱਗਦਾ ਜੀ, ਕਿਸੇ ਘਰ ਜਾਓ ਅਤੇ ਆਂਟੀ ਅੰਕਲ, ਮਤਲਬ ਤੁਸੀਂ ਜੇ ਮਾਸੀ ਹੈ ਤਾਂ ਮਾਸੀ ਕਹੋ, ਫੁੱਫੀ ਹੈ ਅਤੇ ਫੁੱਫੀ ਕਹੋ, ਤਾਈ ਹੈ ਅਤੇ ਤਾਈ ਕਹੋ, ਆਂਟੀ ਅੰਕਲ ਕੀ ਹੋਇਆ। ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ, ਜਾਂ ਮੈਨੂੰ ਲੱਗਦਾ ਕਿ ਅਸਲ ਰਿਸ਼ਤਿਆਂ ਵਿੱਚ ਜਦੋਂ ਤੁਸੀਂ ਉਸ ਰਿਸ਼ਤੇ ਨੂੰ ਬੋਲਦੇ ਹੋ ਅਤੇ ਉਹ ਇੱਕ ਮੁਹੱਬਤ ਬੜੀ ਅਜੀਬ ਜਿਹੀ ਮਹਿਸੂਸ ਹੁੰਦੀ। ਹੁਣ ਮੈਨੂੰ ਕੋਈ ਫੁੱਫੀ ਕਹਿੰਦਾ ਜਾਂ ਖਾਲਾ ਕਹਿੰਦਾ, ਮਾਸੀ ਕਹਿੰਦਾ, ਅਤੇ ਮੈਨੂੰ ਬੜਾ ਅੱਛਾ ਲੱਗਦਾ, ਕਿਉਂਕਿ ਮੈਨੂੰ ਉਹ ਫੀਲਿੰਗ ਆਉਂਦੀ ਹੈ ਕਿ ਹਾਂ ਇਹ ਰਿਸ਼ਤਾ ਹੈ, ਇਹ ਖੂਨੀ ਰਿਸ਼ਤਾ ਹੈ, ਇਸ ਰਿਸ਼ਤੇ ਦੇ ਰਾਹੀਂ ਲੋਕ ਮੈਨੂੰ ਪਿਆਰ ਕਰ ਰਹੇ ਨੇ, ਮੈਨੂੰ ਇੱਜ਼ਤ ਦੇ ਰਹੇ ਨੇ। ਅਤੇ ਬੱਚਿਆਂ ਨੂੰ ਸਮਝੋ, ਬੱਚਿਆਂ ਨੂੰ
ਉਹਨਾਂ ਦੀ ਖੁਸ਼ੀਆਂ ਮਨਾਉਣ ਦਿਓ। ਹਾਂ, ਭੈੜੀਆਂ ਚੀਜ਼ਾਂ ਤੋਂ ਰੋਕਣਾ ਫਰਜ਼ ਹੈ, ਬਿਲਕੁਲ। ਅੱਛੇ ਬੁਰੇ ਦਾ ਦੱਸਣਾ ਫਰਜ਼ ਹੈ, ਉਹ ਸਾਰੇ ਮਾਪਿਆਂ ਦਾ ਫਰਜ਼ ਹੈ, ਵੱਡਿਆਂ ਦਾ ਫਰਜ਼ ਹੈ। ਉਹ ਜਿਸ ਵੀ ਰਿਸ਼ਤੇ ਨੇ ਉਹ ਦੱਸਣ ਕਿ ਬਈ ਇਹ ਚੀਜ਼ ਅੱਛੀ ਹੈ ਨਹੀਂ ਅੱਛੀ, ਲੇਕਿਨ ਉਹਨਾਂ ਨੂੰ ਥੋੜ੍ਹਾ ਜਿਹਾ ਤੁਸੀਂ ਉਹਨਾਂ ਦੀ ਸਮਝਣ ਦੀ ਕੋਸ਼ਿਸ਼ ਵੀ ਕਰੋ ਅਤੇ ਥੋੜ੍ਹੀ ਜਿਹੀ ਆਜ਼ਾਦੀ ਦੇ ਕੇ ਦੇਖੋ ਨਾ ਕੀ ਕਰਦੇ ਨੇ, ਕੀ ਬਣਦੇ ਨੇ। ਅਸੀਂ ਮਖਸੂਸ ਖਾਨਿਆਂ 'ਚ ਫਿੱਟ ਕਰਨੇ ਆ ਬੱਚਿਆਂ ਨੂੰ ਵੀ, ਲੋਕਾਂ ਨੂੰ ਵੀ, ਰਿਸ਼ਤਿਆਂ ਨੂੰ ਵੀ। ਉਹ ਰਿਸ਼ਤਾ ਕਦੇ ਨਹੀਂ ਚੱਲ ਸਕਦਾ ਜਿਹੜਾ ਕਿ ਜ਼ੋਰ ਜ਼ਬਰਦਸਤੀ ਨਾਲ ਚਲਾਇਆ ਜਾਏ। ਉਹ ਕੋਈ ਵੀ ਰਿਸ਼ਤਾ ਹੈ, ਜਜ਼ਬਾਤੀ ਹੋਏ, ਰੂਹਾਨੀ ਹੋਏ, ਖੂਨੀ ਹੋਏ, ਅਤੇ ਰਿਸ਼ਤਿਆਂ ਨੂੰ ਜ਼ਿੰਦਾ ਰੱਖਣਾ ਅਤੇ ਫਿਰ ਉਹਨਾਂ ਰਿਸ਼ਤਿਆਂ ਵਿੱਚ ਥੋੜ੍ਹਾ ਬਹੁਤ ਆਪਣਾ ਆਪ ਜ਼ਰਾ ਵੱਡਾ ਕਰੋ, ਦਿਲ ਕਾਲਜਾ ਵੱਡਾ ਕਰੋ ਅਤੇ ਉਹਨਾਂ ਨੂੰ ਜੀਣ ਦਿਓ ਅਤੇ ਉਹਨਾਂ ਨੂੰ ਦੱਸੋ ਕਿ ਤੁਸੀਂ ਬਹੁਤ ਅੱਛੇ ਹੋ, ਬਹੁਤ ਸੋਹਣੇ ਹੋ। ਤੁਸੀਂ ਜੋ ਵੀ ਸਬਜੈਕਟ ਚੁਣਿਆ ਜਾਂ ਜੋ ਵੀ ਸ਼ੋਭਾ ਚੁਣਿਆ ਕੰਮ ਕਰਨ ਦਾ, ਉਹ ਬੜਾ ਅੱਛਾ ਹੈ। ਕਿਉਂਕਿ ਸਾਰੇ ਤਾਂ ਇੰਜੀਨੀਅਰ ਡਾਕਟਰ ਬਣਨ ਤੋਂ ਰਹੇ ਨਾ, ਹੋਰ ਹੁਣ ਤਾਂ ਸ਼ੋਭੇ ਹੀ ਬੜੇ ਹੋ ਗਏ ਨੇ। ਅਤੇ ਉਹਨਾਂ ਨੂੰ ਅੱਗੇ ਵਧਣ ਦਿਓ। ਆਪਣੀ ਮੈਂ ਨੂੰ ਜ਼ਰਾ ਮਾਰ ਕੇ ਵੇਖੋ। ਹਾਂਜੀ, ਲਓ ਜੀ, ਮੈਂ ਤੁਹਾਨੂੰ ਹਮੀਦਾ ਸ਼ਾਹੀਨ ਸਾਹਿਬਾ ਦੀਆਂ ਕੁਝ ਬੋਲੀਆਂ ਨੇ, ਉਹ ਸੁਣਾਉਂਦੀ ਹਾਂ। ਦੁੱਖ ਪੋਰਾ ਪੋਰਾ ਮੈਨੂੰ ਪਏ ਤੋੜ ਦੇ, ਮੈਂ ਪੱਖੂਆਂ ਦੀ ਚੋਗ ਬਣ ਗਈ। ਬੌਕੇ ਪਰ ਪਰ ਲਹੂ ਪਈ ਖਿੱਚਦੀ, ਮੌਤ ਨੂੰ ਤਰੇ ਲੜ ਗਈ। ਸੁਭਾਨ ਅੱਲਾ। 100 ਇਹਨੇ ਜਣਿਆਂ ਨੇ ਚਾਹ ਲਈ, ਤੱਕੜੀ ਉਲਾਰ ਹੋ ਗਈ। ਇਹਦੇ ਨੂਰ ਤੋਂ ਸਵੇਰਾ ਹੁਣ ਫੁੱਟਿਆ, ਇਹ ਅੱਖ ਸਾਰੀ ਰਾਤ ਰੋਈਏ। ਮੇਰੇ ਦਿਲ ਵਿੱਚ ਦੁੱਖ ਪਰ ਛੰਡ ਦੇ, ਦੂਰ ਜਦੋਂ ਘੁੱਗੀ ਬੋਲਦੀ। ਹਮੀਦਾ ਸ਼ਾਹੀਨ ਬਹੁਤ ਸੋਹਣਾ ਲਿਖਦੇ ਨੇ ਔਰ ਬਹੁਤ ਹੀ ਆਲਾ ਅੱਜ ਕੱਲ੍ਹ ਦੇ ਤਾਂ ਨਹੀਂ, ਖੈਰ ਬਹੁਤ ਅੱਛੇ ਸੀਨੀਅਰ ਸ਼ਾਇਰਾਂ ਨੇ। ਅਸਲ ਵਿੱਚ ਸ਼ਾਇਰੀ 'ਚ ਹੁਣ ਵੀ ਤਜਰਬੇ ਵੀ ਲੋਕ ਕਰਦੇ ਨੇ, ਨਵੀਆਂ ਸ਼ੈਵਾਂ ਲਿਖਦੇ ਨੇ, ਬੜਾ ਅੱਛਾ ਲਿਖਦੇ ਨੇ। ਔਰ ਕਈ ਲੋਕਾਂ ਦੀ ਤਾਂ ਲਿਖਣ 'ਤੇ ਹੈਰਤ ਹੁੰਦੀ ਹੈ ਕਿ ਕਿਵੇਂ ਸੋਚਿਆ, ਕਿਵੇਂ, ਮੈਂ ਤਾਂ ਇਹ ਕਹਿੰਦੀ ਹਾਂ, ਸੋਚਿਆ ਕਿਵੇਂ ਗੱਲ ਆਈ, ਜ਼ਿਹਨ 'ਚ ਕਿਵੇਂ ਆਈ। ਕੁਝ ਲੋਕ ਕਹਿੰਦੇ ਨੇ ਕਿ ਇਜ਼ਹਾਰ ਜਿਹੜਾ ਉਹ ਲਫ਼ਜ਼ਾਂ ਰਾਹੀਂ ਜਿਹੜੇ ਕਰਦੇ ਨੇ। ਕੁਛ ਕਹਿੰਦੇ ਨੇ ਕਿ ਬਈ ਸਿਰਫ ਗਜ਼ਲ ਲਿਖਣੀ ਚਾਹੀਦੀ, ਕੁਛ ਕਹਿੰਦੇ ਨੇ ਨਜ਼ਮ ਅੱਛੀ ਹੈ। ਮੈਂ ਤਾਂ ਦੋਵਾਂ ਦੇ ਹੱਕ 'ਚ ਹਾਂ, ਕਿਉਂਕਿ ਜਦੋਂ ਕੋਈ ਵੀ ਲਿਖਣ ਵਾਲਾ ਲਿਖਦਾ ਹੈ, ਉਹ ਪਹਿਲੇ ਤੋਂ ਸੋਚ ਕੇ ਨਹੀਂ ਲਿਖਦਾ ਕਿ ਮੈਂ ਗਜ਼ਲ ਲਿਖਣੀ ਹੈ ਜਾਂ ਮੈਂ ਨਜ਼ਮ ਲਿਖਣੀ ਹੈ। ਵਰਕਾ ਤਾਂ ਚਿੱਟਾ ਸ਼ਪੈਦ ਹੁੰਦਾ, ਉਹ ਬਾਅਦੋਂ ਪਤਾ ਲੱਗਦਾ ਹੈ ਕਿ ਉਹ ਕਿਹੜੀ ਜ਼ਬਾਨ 'ਚ ਤੁਹਾਡੇ ਕੋਲੋਂ ਕੀ ਲਿਖਿਆ ਗਿਆ। ਕਦੀ ਗਜ਼ਲ ਆ ਜਾਂਦੀ ਹੈ, ਕਦੀ ਨਜ਼ਮ, ਕਦੀ ਕਹਾਣੀ। ਅਤੇ ਹਰ ਬੰਦੇ ਵਿੱਚ, ਮੈਂ ਜਿਹੜੀ ਗੱਲ ਕਰ ਰਹੀ ਹਾਂ ਕਿ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਅੱਲਾ ਨੇ ਰੱਖਿਆ ਹੈ, ਉਹ ਫਿਰ ਆਪਣਾ ਆਪ ਦੱਸਦਾ ਹੈ। ਅਤੇ ਜਿਹੜੇ ਮਾਂ ਬੋਲੀ 'ਚ ਲਿਖਦੇ ਨੇ ਉਹਨਾਂ ਦੀ ਤਾਂ ਕਿਆ ਹੀ ਬਾਤ ਹੈ, ਕਿਉਂਕਿ ਆਪਣੀ ਬੋਲੀ ਤੋਂ ਵੱਧ ਕੋਈ ਹੋਰ ਬੋਲੀ ਨਹੀਂ ਜਿਹਦੇ ਵਿੱਚ ਤੁਸੀਂ ਇਜ਼ਹਾਰ ਕਰ ਸਕੋ। ਅਤੇ ਜੇ ਤੁਸੀਂ ਉਹਨੂੰ ਨਹੀਂ ਮੰਨਦੇ ਅਤੇ ਲੱਗਦਾ ਮਾਂ ਨੂੰ ਨਹੀਂ ਮੰਨਦੇ। ਇਹ ਕਿਵੇਂ ਹੋ ਸਕਦਾ ਹੈ? ਮੈਂ ਤੁਹਾਨੂੰ ਜਦੋਂ ਵੀ ਗੱਲ ਕਰਨੀ ਆ ਨਾ, ਅਤੇ ਮੈਂ ਇਹ ਸੋਚਦੀ ਹਾਂ ਕਿ ਤੁਸੀਂ ਗੱਲਾਂ 'ਤੇ ਗੌਰ ਵੀ ਕਰਦੇ ਹੋ ਕਿ ਨਹੀਂ, ਸੋਚਦੇ ਵੀ ਹੋ ਕਿ ਨਹੀਂ, ਜਾਂ ਸਿਰਫ ਇਹ ਸੋਚਦੇ ਹੋ ਕਿ ਬਈ ਠੀਕ ਹੈ, ਇਹ ਕਹਿੰਦੀ ਰਹੇ ਹੈ। ਤੁਹਾਨੂੰ फ़ोन नंबर ਦੱਸ ਦਿੰਦੀ ਹਾਂ ਜਨਾਬ, 04299232167, 04299232168, ਯਾਨੀ 99232167 ਅਤੇ 99232168। ਅਤੇ ਅਸੀਂ फ़ोन कॉल्स ਲਵਾਂਗੇ, ਹਾਲ ਹੀ ਨਹੀਂ, ਕੁਛ ਦੇਰ ਬਾਅਦ ਲਵਾਂਗੇ। ਹਾਲੀ ਬੜਾ ਟਾਈਮ ਹੈ, ਹਾਲੀ ਤਾਂ ਕਹਾਣੀ ਵੀ ਸੁਣਨੀ ਜੇ। ਅਤੇ ਮੈਂ ਸੋਚਿਆ ਕਿ ਅੱਜ ਤੁਹਾਨੂੰ ਇੱਕ ਮੁਖਤਲਿਫ ਕਹਾਣੀ ਸੁਣਾਵਾਂ। ਮੁਖਤਲਿਫ ਤੋਂ ਮੁਰਾਦ ਇਹ ਵੇ ਕਿ ਉਂਝ ਤਾਂ ਪੰਜਾਬੀ ਦੇ ਬਹੁਤ ਸਾਰੇ ਲਹਿਜੇ ਨੇ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਅਤੇ ਕੈਂਬਲਪੁਰ ਦੇ ਇੱਕ ਲਿਖਾਰੀ ਨੇ ਤੌਕੀਰ ਚੁਗਤਾਈ, ਬਹੁਤ ਅੱਛੀ ਕਹਾਣੀ ਲਿਖਦੇ ਨੇ। ਉਹਨਾਂ ਦੀ ਕਹਾਣੀ ਹੈ, ਉਹ ਮੈਂ ਤੁਹਾਨੂੰ ਅੱਜ ਸੁਣਾਉਣ ਲੱਗੀ ਹਾਂ। ਡੋਲੀ। ਇਹ ਜਿਉਂ ਲੱਗਣਾ ਵੇ ਜਿਉਂ ਬੱਸ ਆ ਗਈ ਵੇ, ਨਹੀਂ ਉਹ ਜਣਿਆ
ਐਵੇਂ ਧੂੜ ਜਾਈਏ ਮਾਂ ਲੱਗਣਾ ਵੇ ਜੀਜੋਂ ਵਲੂਣਾ ਆਇਆ ਵੇ। ਨਹੀਂ ਨਹੀਂ ਬਸ ਹੀ ਲੱਗਣੀ ਵੇ। ਬਾਹਰ ਵੰਜ ਕੇ ਖੇਡੋ, ਹਟੋ ਏ ਵੰਜ ਕੇ ਜਾਗਤਾ ਮੰਜੀ ਤੋਂ ਲਾ। ਕੇ ਸਿਆਪਾ ਪਾਇਆ ਵਾ ਹੈ। ਚਿੱਟੀਆਂ ਚਾਦਰਾਂ ਗੰਦੀਆਂ ਕਰ ਛੱਡੀਆਂ ਨੇ ਜੋ ਜੁਮੇ ਜੁਮਰਾਤੀ ਨਾ ਇੱਥੇ ਕੌਣ ਆ ਵੜਦਾ ਹੈ। ਇਹਨਾਂ ਸਰਾਣਿਆਂ ਤੇ ਉਛਾੜਾਂ ਤੁਸਾਂ ਨੀ ਮਾਉ ਦੋਸੀ। एरा मामा छोड़ ना सब ठीक हो वंशी, तू क्यों घबराना वे। अंदर वंज के कुड़ियाँ आख जहाँ जा गई है तैयारी करके रखन। नाले हाँ सच रोटी वरताने वास्ते किसे वडेरियाँ हजाई ये जागतियाँ बिरे आप खा वंशन ते पानी मिजमाना पा दे सन। माँ ता समझ नहीं आनी पई एडी वड्डी जंज किजों सामसा। यार तक्या वंशी मैं ना पहलू ही आख्या आ बंदे अज थोड़ी आने हो मेरे कुल के वे बस कुड़ी वे या जिमी वेच के थोड़ा बहुत जो कुछ बनाया है वे। अस्सलाम वालेकुम। वालेकुम अस्सलाम। एक कुड़ी ना प्यो वे शेर आलम खान जी, चाचा ये ऐसा निगराई ना खाने। इन्हां दियां 2 बसां 4 ट्रक ते 2 वैगना पिंडी तो अटक चलनियां ने। नाले वड्डा जाकत वलैत होना वे। असां जंज इन्हां नी गड्डी ते आंदी वे। लगो मंजियां ते बो जूं जूं जोर आवे मैं हाजिर करना। बिस्मिल्ला जी। गल सुनो ए जागतो। हाँ लाला दस। अपनी भैन उनी डोली तुसी आप जाके बसा कोल खड़े हो। मां चंगा नहीं लगना जे मैंडी धी उनी डोली कोई होर चावे। हला लाला असी आप खड़सां। सुनाओ भाई किसे शै नी कमी तां नहीं ना। नहीं चाचा हुण असां रुखसत कर, असां बहु दूर वंजना वे। तू पलंग चा ओए, तू बिस्तरे, तू टीवी ते VCR ते तुसी पखे नाल वाशिंग मशीन। बस पुत्तर हिथे डोली रख छोड़ो ते पहलों समान बसां च सटाओ। अपने जाकुत आखा ही नहीं मनने नाले नेरा भी वदना पा। सब कुछ रख छोड़ा ने। हाँ रख छोड़े। चंगा पुत्र असी वने आ। चंगा वंजो रब सोने ने हवाले। अल्लाह खैर करे लाला, बस बहुत तेज पे चलाने नू। अल्लाह तुसानी भैणू आ सुख देवे पुत्र। चलो ये डोली चाओ जे घार वंजा। डोली भारी क्यों है? अंदर मैं बैठी हाँ। परे क्यों फजीलत? तुसी बहु खुश हो जे मां चोखा समान दिता ने। मेरे वीरो ते ओ बहु खुश नू जे उन्हें भी बहु समान लभ गया वे। पर वंजणिया ओ मां खड़ना भूल गए ने। जे मैं भी कोई भांडा शांडा होनी ता मां भी घिन वंजन हा। लो जी बहुत सोने मेरे सुनन वाले हो, प्यार करन वाले हो, ताड़ा बहुत बहुत शुक्रिया तुसी ये प्रोग्राम सुनिया। मैं हर बुध नू ये प्रोग्राम करनी आ। मेरा नाम उही है आयशा असलम। ते जनाब जिंदे वास्ते रहो, खुश रहो, आबाद रहो। साडे प्रोग्राम दा वेला गया जे मुक। मैनू दवो इजाज़त। रब रखा। पाकिस्तान जिंदाबाद।